ਮਾਸ਼ਾਅੱਲਾ ਜੀ ਚੈੱਕ ਕਰੋ जरा शफाफ पानी ठंडा तकरीबन 11 11:30 ਵਜੇ ਤੱਕ ਪਲਾਵਾ ਹੋ ਜਾਏਗਾ। ਸਾਡੀ ਮਾਂ ਬੋਲੀ ਜਾਨੀ ਪੰਜਾਬੀ ਦੇ ਉੱਤੇ ਹੋਏਗਾ ਤੇ ਅਸੀਂ ਰਿਕੁਐਸਟ ਕਰਾਂਗੇ ਸਾਰੇ ਪੰਜਾਬੀ ਮੇਰਾ ਨਾਂ ਮੈਂ ਜੰਮਿਆ ਵਿੱਚ ਸਲਾਮ ਅਲੈਕੁਮ ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲੇ ਉਮੀਦ ਕਰਦਾ ਮੇਰੇ ਮਿੱਠੇ ਜਿਹੇ ਭਰਾ ਖਰੀਅਤ ਨਾਲ ਹੋਣਗੇ। ਹਾਂਜੀ ਅੱਜ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਆਪਣੇ ਲੈਂਦੇ ਪੰਜਾਬ ਦਾ ਟੂਲ। ਇੱਕ ਛੋਟਾ ਜਿਹਾ ਟੂਲ ਹੈ ਜੀ ਸਾਡੇ ਮਰਬੇ ਦੇ ਨਾਲ ਹੀ ਆਪਣੇ ਚਾਚੇ ਨੇ ਤੇ ਆ ਭਾਈ ਹੁਣ ਨਹਾ ਰਹੇ ਆ ਵਿੱਚ ਆਪਣੇ ਸ਼ਹਿਰੀ ਭਾਈ ਆ। ਉਹ ਪਰੇ 4 ਪਲੇਟਾਂ ਰੱਖੀਆਂ ਸੋਲਰ ਪਲੇਟਾਂ ਤੇ ਆਹ ਛੋਟਾ ਜਿਹਾ ਇੱਕ ਬੋਰ ਕੀਤਾ ਛੋਟਾ ਜਿਹਾ ਟੂਲ। ਇੱਥੇ ਦੁਪਹਿਰ ਨੂੰ ਆਣਗੇ ਤੇ ਥੋੜੀ ਰੌਣਕ ਮੇਲਾ ਲਾਈਦਾ ਵਾ। ਇਹ ਜਿੱਥੇ ਭਰਾਵੋ ਗਰਮੀ ਨੇ ਕੀਤਾ ਬੁਰਾ ਹਾਲ ਜਿੱਥੇ ਸ਼ਹਿਰਾਂ ਵਾਲੇ ਲੱਭਦੇ ਏਸੀ ਦੀ ਠੰਡੀ ਹਵਾ ਅਸੀਂ ਲੱਭਦੇ ਦੇਸੀ ਮਾਹੌਲ। ਅੱਜ ਹੀ ਅਸੀਂ ਬੈਠੇ ਆ ਅਸੀਂ ਟੂਲ ਦੇ ਉੱਤੇ ਮਾਸ਼ਾਅੱਲਾ ਜੀ ਚੈੱਕ ਕਰੋ जरा शफाफ पानी ठंडा ਤੇ ਨਾਲ ਮਾਹੌਲ ਚੈੱਕ ਕਰੋ VIP ਮਾਹੌਲ ਆਲੇ ਦੁਆਲੇ ਦਾ ਵਿਊ ਚੈੱਕ ਕਰੋ। ਨਹਾ ਰਹੇ ਸੀਗੇ ਜੀ ਆ ਭਰਾ ਨੂੰ ਠੰਡ ਲੱਗ ਰਹੀ ਆ ਤੇ ਆ ਭਰਾ ਦੇ ਡੋਲੇ ਚੈੱਕ ਕਰਾ ਮੁੰਦਲੀ ਓ ਚੈੱਕ ਕਰੋ। ਇਹ ਜੀ ਸਾਡਾ ਸਿੰਗਲ ਪੀਸ ਪਹਿਲਵਾਨ ਆ ਮਾਸ਼ਾਅੱਲਾ। ਚੜ੍ਹਦੇ ਤਾਂ ਲੈਂਦੇ ਪੰਜਾਬ ਵਾਲਿਓ ਜਿਹੜਾ ਪਿੰਡਾਂ ਦਾ ਮਾਹੌਲ ਹੈ ਖਾਸ ਤੌਰ ਤੇ ਟੂਲਾਂ ਵਾਲਾ। ਅਗਰ ਟੂਲ ਨਾ ਹੋਣ ਤੇ ਕਿਸਾਨ ਜਿਹੜੇ ਆ ਵੈਸੇ ਹੀ ਰੁੱਲ ਤਾਂ ਵੈਸੇ ਹੀ ਗਏ ਆ ਜਿਹੋ ਜਿਹਾ ਨਿਜ਼ਾਮ ਚੱਲਣ ਦਿਆ ਵਾ। ਤੇ ਬੜੇ ਕਿਸਾਨ ਜਿਹੜੇ ਸਾਡੇ ਭਰਾ ਜਿਹੜੇ ਆ ਬਹੁਤ ਪਰੇਸ਼ਾਨ ਜਿਹੜੇ ਨਾ ਹੈਗੇ ਇਸ ਟਾਈਮ। ਜਿਸ ਤਰ੍ਹਾਂ ਤੁਹਾਨੂੰ ਪਤਾ ਵਾ ਕਾਫੀ ਦਿਨਾਂ ਤੋਂ ਜਾਂ ਕਾਫੀ ਵਾਰੀਆਂ ਤੋਂ ਪਾਣੀ ਦੀ ਮੁਸ਼ਕਲਾਤ ਹੈ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ। ਆਖਰਕਾਰ ਆਪਾਂ ਵੀ ਵੱਡੇ ਮਰਬੇ ਜਿਹੜਾ ਟੂਲ ਲਵਾ ਲਿਆ ਵਾ ਔਖੇ ਸੌਖੇ ਹੋ ਗਏ ਕਰਜ਼ਿਆਂ ਦੇ ਥੱਲੇ ਆ ਗਏ ਤੇ ਬਸ ਜੀ ਬਹੁਤ डिप्रेशन। ਹਾਂਜੀ ਜੀ ਇਹ ਵੀਡੀਓ ਦੇ ਚੰਦ ਭਰਾਵਾਂ ਦੇ ਸਵਾਲ ਹੋਣਾ ਕਿ ਇਹ ਟੂਲ ਤੇ ਖਰਚਾ ਕਿੰਨਾ ਕੁ ਆ ਜਾਂਦਾ ਹੈ ਕਿੰਨੀਆਂ ਪਲੇਟਾਂ ਤੇ ਚੱਲਦਾ ਕਿੰਨੇ ਬੋਰ ਹੈ ਤੇ ਇਹਨਾਂ ਕਿੰਨਾ ਕੁ ਪਲਾਵਾ ਹੁੰਦਾ ਤੇ ਆਪਾਂ ਜਾ ਕੇ ਪੁੱਛਦੇ ਸ਼ਹਿਰੀ ਭਾਈ ਕੋਲੋਂ ਸਾਰੇ ਸਵਾਲਾਂ ਦੇ ਜਵਾਬ। ਹਾਂਜੀ ਸ਼ਹਿਰੀ ਭਾਈ ਦੱਸੋ ਜ਼ਰਾ ਸਾਨੂੰ ਸਾਡੇ ਵੀਵਰ ਪੁੱਛਣਾ ਚਾਹੁੰਦੇ ਕਿ ਇਹ ਕਿੰਨੀਆਂ ਪਲੇਟਾਂ ਤੇ ਚੱਲਦਾ ਵਾ ਤੇ ਕਿੰਨੇ ਦੇ ਬੋਰ ਆ ਤੇ ਕੀ ਪਲਾਵਾ ਹੁੰਦਾ ਇਹਨਾਂ ਕੀ ਖਰਚਾ ਕੀ ਖਰਾਜ ਆਦਾ। ਇਹ ਹੈਗਾ 4 ਇੰਚੀ ਦਾ ਬੋਰ ਇਹਦਾ ਕੀਤਾ ਹੋਇਆ ਵਾ ਆਪਾਂ ਜ਼ਮੀਨ ਦੇ ਵਿੱਚ ਟੂਲ ਦਾ। ਤੇ ਜਿਹੜੀਆਂ ਹੈਗੀਆਂ ਪਲੇਟਾਂ ਦੀ ਗੱਲ ਅਗਰ ਤੁਸੀਂ ਸੋਲਰ ਤੇ ਲਗਾਉਂਦੇ ਆ ਤੇ ਤਕਰੀਬਨ 4 ਤੋਂ 5 ਪਲੇਟਾਂ ਲੱਗਦੀਆਂ ਵਾ 585 ਵਾਟ ਦੀਆਂ ਵੱਡੀਆਂ ਪਲੇਟਾਂ ਜਿਹੜੀਆਂ ਵਾ। ਅਗਰ ਤੁਸੀਂ ਛੋਟੀਆਂ ਲਗਾਓ ਤਾਂ ਉਹਦੀ ਤਾਦਾਦ ਵੱਧ ਜਾਣੀ ਹੈ ਲੇਕਿਨ ਐਫੀਸ਼ੀਐਂਸੀ ਘਟ ਜਾਣੀ ਪਾਣੀ ਦੀ। ਤੇ ਮਾਸ਼ਾਅੱਲਾ ਤੁਸੀਂ ਇਹ ਹਿਸਾਬ ਲਗਾਓ ਇਹਦੇ ਨਾਲ ਤਕਰੀਬਨ 4 ਕਨਾਲ ਰਕਬਾ ਜਿਹੜਾ ਨਾ ਇੱਕ ਦਿਨ ਚ ਭਰ ਜਾਂਦਾ ਵਾ ਕਿਉਂਕਿ 4 ਇੰਚੀ ਦਾ ਬੋਰ ਆ ਛੋਟਾ ਬੋਰ ਆ ਇਸ ਵਜ੍ਹਾ ਤੋਂ ਘੱਟ ਲਾਵਾ ਹੁੰਦਾ। ਅਗਰ ਅਸੀਂ ਇਹਨੂੰ ਜ਼ਿਆਦਾ ਕਰ ਦਈਏ 8 ਇੰਚੀ ਤੇ ਲੈ ਜਾਈਏ ਸਮਝ ਲਓ ਮਤਲਬ ਕਿੱਲਾ ਭਰ ਜੂਗਾ ਕਿੱਲੇ ਤੋਂ ਜ਼ਿਆਦਾ ਪਲਾਵਾ ਤੁਹਾਡਾ ਹੋ ਸਕਦਾ ਵਾ। ਤੇ ਹੋਰ ਸ਼ਰੀ ਭਾਈ ਇਹਦੇ ਕੀ ਅਖਰਾਜਾਤ ਕੀ ਇਹ ਤੇ ਖਰਚਾ ਆ ਜਾਂਦਾ ਵਾ ਜਾਂ ਕੀ ਮੋਟਰ ਲਾਉਣੀ ਪੈਂਦੀ ਇਹਦੀ ਦੱਸੋ ਤਾਂ। ਇਹਦੇ ਤਕਰੀਬਨ ਇਹਦਾ ਜਿਹੜਾ ਖਰਚਾ ਜਿਹੜਾ ਸਾਨੂੰ ਪਿਆ ਨਾ ਤਕਰੀਬਨ 1.5 ਲੱਖ ਰੁਪਇਆ ਪਿਆ ਵਾ ਪਲੇਟਾਂ ਸਮੇਤ। ਤੇ ਦੂਸਰੇ ਟੂਲ ਤੋਂ ਇਹਦੀ ਮੋਟਰ ਵੀ ਲੈਦਾ ਵਾ। ਹਾਂਜੀ ਹਰ ਚੀਜ਼ ਅਲੱਗ ਆ ਹਾਈਬ੍ਰਿਡ ਮੋਟਰ ਆ ਇਹਦੀ। ਹਾਂਜੀ ਅਗਰ ਬਿਜਲੀ ਤੇ ਲਗਾਉਣਾ ਚਾਹੋ ਬਿਜਲੀ ਤੇ ਵੀ ਲੱਗ ਜਾਏਗੀ ਅਗਰ ਸੋਲਰ ਤੇ ਚਲਾਉਣਾ ਚਾਹੋ ਸੋਲਰ ਤੇ ਵੀ ਲੱਗ ਜਾਏਗੀ। ਲੇਕਿਨ ਬਿਜਲੀ ਤੇ ਥੋੜਾ ਜ਼ਿਆਦਾ ਖਰਚਾ ਆ ਜਾਂਦਾ ਤੁਹਾਨੂੰ ਪਤਾ ਬਿੱਲ ਲੱਗੀ ਬਹੁਤ ਜ਼ਿਆਦਾ ਆਂਦੇ ਆ ਜੀ। ਕੋਈ 60 ਰੁਪਏ ਨੂੰ ਯੂਨਿਟ ਪੈਣਾ ਕਮਰਸ਼ੀਅਲ ਮੀਟਰ ਲਾਉਣਾ ਪੈਣਾ। ਹਾਂਜੀ 60 ਤੋਂ 65 ਰੁਪਏ ਦੇ ਹਿਸਾਬ ਨਾਲ ਮਹਿੰਗਾ ਕੰਮ ਪੈ ਜਾਣਾ। ਤੇ ਲੇਕਿਨ ਸੋਲਰ ਜਿਹੜਾ ਜ਼ਿੰਦਾਬਾਦ ਫ੍ਰੀ ਦੀ ਜਿਹੜੀ એનર્ਜੀ ਆ ਰਹੀ ਆ ਤੇ ਅੱਲਾ ਦਾ ਬਹੁਤ ਸ਼ੁਕਰ ਹੈ ਜੀ। ਅੱਲਾਹ ਤਾਲਾ ਦੀ ਜ਼ਾਤ ਹੈ ਕਿ ਅੱਲਾਹ ਤਾਲਾ ਨੇ ਇਹ ਵੀ ਇੱਕ ਸਾਨੂੰ ਇੰਨੀ ਵੱਡੀ ਨਿਆਮਤ ਅਤਾ ਕੀਤੀ। ਹਾਂਜੀ ਤੇ ਚੇਰੀ ਨੂੰ ਪਾਣੀ ਛੱਡਿਆ ਜੀ ਤਕਰੀਬਨ 8 ਵਜੇ ਦਾ ਛੱਡਿਆ ਵਾ ਹੁਣ 10 ਦਾ ਟਾਈਮ ਹੈ ਇਸ ਟਾਈਮ। ਤੇ ਦੇਖੋ ਕਾਫੀ ਜ਼ਿਆਦਾ ਪਲਾਵਾ ਹੋ ਗਿਆ ਥੋੜੀ ਦੇਰ ਪਿੱਛੇ ਵੀ ਪਾਣੀ ਪਿਆ ਵਾ ਉਧਰ ਉੱਥੇ ਟੁੱਟਿਆ ਹੋਇਆ ਸੀ ਪਾਣੀ ਤੇ ਦੁਬਾਰਾ ਮੁੰਡੇ ਆਏ ਉਹਨਾਂ ਨੇ ਹੁਣ ਆਣ ਕੇ ਬੰਨਿਆ ਸੀਗਾ। ਤੇ ਆਹ ਤਕਰੀਬਨ ਘੰਟੇ ਦੇ ਵਿੱਚ ਇੰਨਾ ਪਲਾਵਾ ਹੋ ਗਿਆ ਵਾ 4 ਇੰਚੀ ਦੇ ਬੋਰ ਤੇ। ਬਾਕੀ ਦੱਸਣਗੇ ਸ਼ਹਿਰੀ ਬਾਈ ਆਪਣੇ। ਹਾਂਜੀ ਅੰਮੀ ਜੀ ਬਣੇ ਦੱਸੋ ਕੁਛ ਬਾਈ ਸ਼ਹਿਰੀ ਬਾਈ ਇਸ ਟੂਲ ਦੇ ਬਾਰੇ ਤੁਸੀਂ ਚੁੱਪੀ ਹੋ ਗਏ ਜਲਦੀ ਬੋਲੋ। अबे जल्दी बोल कल सुबह पनवेल निकलना है। ਸ਼ਹਿਰੀ ਬਾਈ ਹੁਣ ਜੀ ਨਕਾ ਖੋਲ ਰਹੇ ਆ ਦੂਸਰਾ ਵੀ। ਦੇਖੋ ਕਾਫੀ ਜ਼ਿਆਦਾ ਪਲਾਵਾ ਹੋ ਗਿਆ ਜੀ ਬਹੁਤ ਹੁਣ ਥੋੜੀ ਜਿਹੜੀ ਧੁੱਪ ਨਾ ਟਿੱਕੀ ਆ ਤੇ ਪਲਾਵਾ ਹੁਣ ਸਹੀ ਹੋ ਰਿਹਾ ਮਾਸ਼ਾਅੱਲਾ ਜੀ। ਇਨਸ਼ਾਅੱਲਾ ਸਾਨੂੰ ਉਮੀਦ ਆ ਕਿ ਤਕਰੀਬਨ 11 11:30 ਵਜੇ ਤੱਕ ਪਲਾਵਾ ਹੋ ਜਾਏਗਾ ਆਪਣਾ। ਤਕਰੀਬਨ 2 ਕਨਾਲ ਦਾ ਰਕਬਾ ਬਣਦਾ ਵਾ ਤੇ ਮਾਸ਼ਾਅੱਲਾ ਜਿਸ ਹਿਸਾਬ ਨਾਲ ਪਾਣੀ ਆ ਰਿਹਾ ਜਿਸ ਹਿਸਾਬ ਨਾਲ ਸੂਰਜ ਦੀ ਹੈਗੀ ਆ ਰੋਸ਼ਨੀ ਉਹਦੇ ਮੁਤਾਬਕ ਤਾਂ ਸਾਡਾ ਐਸਟੀਮੇਟ ਤਾਂ 11:30 ਦਾ ਵਾ ਕਿ ਇਨਸ਼ਾਅੱਲਾ ਪੀ ਜਾਏਗਾ। ਤੇ ਮਾਸ਼ਾਅੱਲਾ ਚੈਰੀ ਚੈੱਕ ਕਰੋ ਤੁਸੀਂ ਹਾਈਬ੍ਰਿਡ ਬੀਜੀ ਹੈ ਕਿ ਨਵੀਆਂ ਬੀਜ ਆਇਆ ਵਾ ਇਹਦਾ ਦੇਖੋ ਜੀ ਕੀ ਨਤੀਜਾ ਨਿਕਲਦਾ ਕੀ ਚਾਰਾ ਬਣਦਾ। ਮਾਸ਼ਾਅੱਲਾ ਉਗਜੀ ਵੀ ਸਹੀ ਆ ਤੇ ਆ ਕੋਰ ਨਿਕਲੀ ਆ ਇਹਦੀ ਪਹਿਲਾਂ ਪਾਣੀ ਲੱਗਾ ਇਹਨੂੰ। ਤੇ ਆ ਦੇਖੋ ਜੀ ਆ ਮਾਸ਼ਾਅੱਲਾ ਇਹਦੀ ਕੋਰ ਪਿਛਲੀ ਵਾਰੀ ਨਿਕਲ ਗਈ ਸੀਗੀ ਤੇ ਆ ਦੇਖੋ ਮਾਸ਼ਾਅੱਲਾ ਪਾਣੀ ਲੱਗਾ ਤੇ ਹੋਰ ਮੱਛਰ ਕੀ ਚੜੀ ਤੇ ਉਤੋਂ ਖਾਦ ਸਿੱਟੀ ਇਹਨੂੰ।
ਮਾਸ਼ਾਅੱਲਾ ਜਿਹੜੀ ਆਹ ਚਰੀ ਆ ਨਾ ਇਹ ਹੈਗੀ ਸਫੇਦ। ਇਹ ਚਰੀਆਂ ਦੀ ਵੀ ਕੋਈ ਕਿਸਮਾਂ ਹੁੰਦੀਆਂ, ਇੱਕ ਸਫੇਦ, ਇੱਕ ਲਾਲ, ਇੱਕ ਕਾਲੀ। ਤੇ ਮਾਸ਼ਾਅੱਲਾ ਜਿਹੜੀ ਆਪਾਂ ਬੀਜੀ ਹੈ ਸਫੇਦ ਆ। ਡੰਗਰ ਖੁਸ਼ ਹੋ ਕੇ ਖਾਂਦੇ ਆ, ਜਿਹੜੇ ਮਾਲ ਪਸ਼ੂ ਹਨ ਮਵੇਸ਼ੀ ਜਿਹੜੇ ਰੱਖੇ ਹੋਏ ਆ। ਸਾਡੀ ਪੰਜਾਬੀ ਜ਼ਬਾਨ ਚ ਇਹਨੂੰ ਮਿੱਠੀ ਚਰੀ ਵੀ ਕਹਿੰਦੇ ਆ। ਮਿੱਠੀ ਚਰੀ ਕਹਿੰਦੇ ਆ। ਇਹ ਹੁੰਦੀ ਮਿੱਠੀ ਹੈ, ਵੈਸੇ ਤੁਸੀਂ ਇਹਨੂੰ ਚੂਬ ਵੀ ਸਕਦੇ ਆ। ਕੋਈ ਫਾਇਦਾ ਨਹੀਂ ਹੈਗਾ, ਲੇਕਿਨ ਟੇਸਟ ਜਿਹੜਾ ਤੁਹਾਨੂੰ ਗੰਨੇ ਵਾਲਾ ਹੀ ਲੱਭੇਗਾ ਇਨਸ਼ਾਅੱਲਾ। ਆਪਣੇ ਸ਼ਹਿਰੀ ਭਰਾ ਵਾ ਜੀ, ਇਹ ਆ ਬੱਚਿਆਂ ਨਾਲ ਹੀ ਲੜਨ ਦੇ ਜੀ। ਦੱਸੋ ਕਿਦਾਂ ਲੜੇ ਅਹਿਮਦ ਭਾਈ? अरे मुझे चक्कर आने लग गया अब। हंसी जा रहे हैं बेचारे बच्चे। पहले जी इसने चाटा फूटा, फिर मैंने भी इस पर पाका बाटा मारा इसके साथ। और जो मैंने इस पर चिकर छूटा है वो जब मैंने इसके सर पे गार का चीटा जरा मारा ना, आगे लग के भागे आगे क्या पक रहे हो मादर? आगे आगे। और अब मैंने इसको कहीं लेकर कत्ल कर रहा है। अब इसको कहीं लेकर ऐसे ऐसे मार। ਬਾਕੀ ਹੁਣ ਘਰ ਦੀ ਤਰਫ ਜਾ ਰਹੇ ਆ ਜੀ, ਤੇ ਟੂਲ ਪਿੱਛੇ ਬੰਦ ਨਹੀਂ ਕੀਤਾ, ਚੱਲਦਾ ਵਾ ਉਹ, ਯਾਨੀ ਮੁਸਲਸਲ ਚੱਲਦਾ ਰਹਿੰਦਾ ਅਸਰ ਟਾਈਮ ਤੱਕ। ਤੇ ਜਿਹੜਾ ਅਸੀਂ ਪਿਛਲੇ ਵਲੋਗ ਵਿੱਚ ਰਾਇਆ ਭੇਜਿਆ ਸੀ, ਉਹਦਾ ਹੀ ਪੁੱਛਦੇ ਭਾਈ ਸ਼ਹਿਰੀ ਨੂੰ ਕਿ ਕੀ ਉਹਦਾ ਆਇਆ, ਯਾਨੀ ਕਿ ਪ੍ਰੋਸੈਸ ਕੀ ਉਹਦਾ ਰੇਟ ਨਿਕਲਿਆ ਵਾ, ਯਾਨੀ ਕਿਸ ਹਿਸਾਬ ਨਾਲ ਵਿਕਿਆ ਤੇ ਕਿੰਨਾ ਹੋਇਆ। ਹਾਂਜੀ ਦੱਸੋ ਸ਼ਹਿਰੀ ਭਾਈ। ਮਾਸ਼ਾਅੱਲਾ ਜੀ ਆਪਣਾ ਜਿਹੜਾ ਰਾਇਆ ਸੀਗਾ, ਵੈਸੇ ਤਾਂ ਉਮੀਦ ਤੋਂ ਥੋੜਾ ਘੱਟ ਰੇਟ ਲੱਗਿਆ ਉਹਦਾ। ਵੈਸੇ ਉਹਦਾ ਰੇਟ ਜਿਹੜਾ ਚੱਲਦਾ ਸੀ ਤੇ 7500 ਚੱਲ ਰਿਹਾ ਸੀ, 7350 ਨੂੰ ਆਪਣਾ ਮਾਸ਼ਾਅੱਲਾ ਵਿਕਿਆ ਵਾ। ਤੇ ਉਮੀਦ ਹੈ ਕਿ ਜਿਹੜਾ ਡੀਜ਼ਲ ਵਗੈਰਾ ਦਾ ਖਰਚਾ ਵਾ ਉਹ ਸਾਡਾ ਨਿਕਲ ਜਾਏਗਾ, ਕਿਉਂਕਿ ਉਹਦੀ ਹਜੇ ਪੇਮੈਂਟ ਜਿਹੜੀ ਹੈ ਇੱਕ ਅੱਧਾ ਦਿਨ ਤਖੀਰ ਦਾ ਸ਼ਿਕਾਰ ਹੁੰਦੀ ਏ। ਬਾਈ ਤੁਸੀਂ ਘੰਟੇ ਪਹਿਲੇ ਤੁਸੀਂ ਪੁੱਛਿਆ ਸੀਗਾ ਮੇਰੇ ਉੱਥੇ, ਜਿਸ ਟਾਈਮ ਆਪਾਂ ਖੜੇ ਸੀ ਵਲੋਗ ਬਣਾ ਰਹੇ ਸੀਗੇ, ਤਕਰੀਬਨ ਉਸ ਟਾਈਮ ਤੁਸੀਂ ਫੋਨ ਕਰਕੇ ਪੁੱਛਿਆ ਉੱਥੇ ਆੜਤੀ ਨੂੰ, ਉਹਨੇ 7550 ਨੂੰ ਕਿਹਾ। ਤੇ ਜਿਹੜਾ ਉੱਥੇ ਲੈ ਕੇ ਗਏ ਉਸ ਟਾਈਮ ਫਿਰ 7350 200 ਰੇਟ ਇੱਕਦਮ ਕਿਦਾਂ ਰੇਟ ਡ੍ਰੌਪ ਹੋ ਗਿਆ? ਯਾਰ ਬਈ ਗੱਲ ਇਦਾਂ ਵਾ, ਜਦੋਂ ਜਿਹੜਾ ਹੈਗਾ ਨਾ ਰਾਇਆ ਜਾਂ ਕੋਈ ਵੀ ਚੀਜ਼ ਆ ਮਾਰਕੀਟ 'ਚ ਜੋ ਜਾਂਦੀ ਆ, ਜਦੋਂ ਉਹਦੀ ਅਰਾਈਵਲ ਜ਼ਿਆਦਾ ਹੋ ਜਾਂਦੀ ਨਾ, ਉਹ ਰੇਟ ਡਾਊਨ ਵੀ ਹੋ ਜਾਂਦਾ ਵਾ। ਜਦੋਂ ਅਰਾਈਵਲ ਉਹਦੀ ਘਟ ਜਾਵੇ, ਮਤਲਬ ਆਮਦਨ ਘਟ ਜਾਵੇ, ਆਮਦ ਜਿਹੜੀ ਆ ਉਹ ਤਾਂ ਵੀ ਉਹਨੂੰ ਫਰਕ ਬਹੁਤ ਪੈਂਦਾ ਰੇਟ ਉੱਤੇ। ਨਾਲੇ ਕੁਝ ਡੀਜ਼ਲ 6 ਰੁਪਏ ਜਾਂ ਕੋਈ ਮੇਰੇ ਖਿਆਲ 21 ਰੁਪਏ ਜਿਹੜਾ ਨਾ ਡੀਜ਼ਲ ਵਧਿਆ ਨਾ, ਉਹਨੇ ਬਹੁਤ ਕੰਮ ਖਰਾਬ ਕੀਤਾ। ਉਹਦੀ ਵਜ੍ਹਾ ਤੋਂ ਜਿਹੜਾ ਨਾ, ਜਿਹੜੇ ਹੁਣ ਜ਼ਾਹਿਰ ਜੀ ਗੱਲ ਹੈ, ਜਿਹਨੇ ਲੈ ਕੇ ਜਾਣਾ ਵਾ ਤੇ ਲੈ ਕੇ ਆਣਾ ਵਾ, ਉਹਨੂੰ ਬਹੁਤ ਜਿਹੜਾ ਨਾ ਨੁਕਸਾਨ ਹੋਇਆ ਵਾ। ਤੇ ਇਸ ਵਜ੍ਹਾ ਤੋਂ ਜਿਹੜਾ ਰੇਟ ਅਪ ਐਂਡ ਡਾਊਨ ਬਹੁਤ ਜ਼ਿਆਦਾ ਚੱਲਣ ਦਿਆ ਫਿਲਹਾਲ। ਤੇ ਸ਼ਹਿਰੀ ਭਾਈ ਤੁਸੀਂ ਤਾਂ ਬਾਇਓ ਪੜ੍ਹਦੇ, ਨਾਲੇ ਤੁਹਾਨੂੰ ਫਿਰ ਜ਼ਰਾਤ ਦੇ ਬਾਰੇ ਇੰਨੀ ਮਾਲੂਮਾਤ ਕਿੱਥੋਂ ਆਈ? ਜਾਂ ਯਾਨੀ ਤੁਹਾਨੂੰ ਤਾਂ ਮੈਂ ਇੰਨਾ ਜ਼ਿਆਦਾ ਦੇਖਿਆ ਵੀ ਨਹੀਂਗਾ, ਵੀ ਹੁਣ ਤੁਸੀਂ ਆਉਣ ਲੱਗੇ ਇੱਧਰ ਫਸਲਾਂ ਨੂੰ ਪਾਣੀ ਪੂਣੀ ਤੇ। ਦੇਖੋ ਜੀ, ਜਿਹੜਾ ਹੁੰਦਾ ਨਾ ਪੰਜਾਬੀ, ਉਹਦੀ ਰਗ ਦੇ ਵਿੱਚ ਜਿਹੜੀ ਜ਼ਰਾਤ ਹੁੰਦੀ ਆ, ਇਹ ਗੱਲ ਜਿਹੜੀ ਜੈਨੂਅਨ, ਭਾਵੇਂ ਤੁਸੀਂ ਸਰਚ ਕਰ ਲਓ, ਜੋ ਮਰਜ਼ੀ ਕਰੋ, ਮੈਂ ਤਾਂ ਤੁਹਾਡੀ ਸਹੀ ਆ। ਇਸੇ ਤਰ੍ਹਾਂ ਵਾ ਕਿ ਜਿਹੜਾ ਪੰਜਾਬੀ ਹੋਏਗਾ ਪਿਓਰ, ਉਹਨੂੰ ਹਰ ਚੀਜ਼ ਦਾ ਇਲਮ ਹੋਏਗਾ ਕਿ ਕਿੰਨੇ ਵਿਗੇ ਦੇ ਵਿੱਚ ਕਿਹੜੀ ਚੀਜ਼ ਬੀਜਣੀ ਆ, ਫਸਲ ਕਦੋਂ ਚੱਕਣੀ ਆ, ਕਦੋਂ ਉਹਦੀ ਕਾਸ਼ਤ ਕਰਨੀ, ਕਦੋਂ ਉਹਦੀ ਗਹਾਈ ਵਗੈਰਾ, ਹਰ ਚੀਜ਼ ਜਿਹੜੀ ਉਹਨੂੰ ਪਤਾ ਹੁੰਦੀ ਆ। ਤੇ ਜਿੱਦਾਂ ਕਿ ਤੁਹਾਨੂੰ ਪਤਾ 3 ਦਿਨ ਪਹਿਲੇ ਅਸੀਂ ਮੀਂਹ ਦਾ ਵਲੋਗ ਬਣਾਇਆ ਸੀ ਬਾਰਿਸ਼ ਦਾ, ਤੇ ਬਾਰਿਸ਼ ਚੰਗੀ ਹੋਈ ਸੀਗੀ। ਤੇ ਯਾਨੀ ਹਰ ਜਿਹੜਾ ਖੇਤ ਆ ਨਾ ਉਹ ਐ ਸੀਗਾ, ਯਾਨੀ ਕਿ ਫੁੱਲ ਤਾਰ ਸੀਗਾ। ਤੇ ਇਸ ਟਾਈਮ ਦੇਖੋ ਕਿਦਾਂ ਫਿਰ ਦੁਬਾਰਾ ਬੰਜਰ ਹੋ ਗਈ ਜ਼ਮੀਨ, ਯਾਨੀ ਇੰਨੀ ਲੋੜ ਆ ਪਾਣੀ ਦੀ ਜ਼ਮੀਨ ਨੂੰ। ਇਹ ਹਿਸਾਬ ਲਾ ਲਓ ਤੁਸੀਂ, ਜ਼ਮੀਨ ਕਿੰਨੀ ਇਸ ਟਾਈਮ ਪਾਣੀ ਮੰਗਦੀ ਹੈ। ਹਾਂਜੀ ਆਪਾਂ ਦੁਬਾਰਾ ਆ ਗਏ ਜੀ ਹੁਣ ਆਪਣੀ ਆਰਾਮਗਾਹ ਤੇ, ਜਿੱਥੇ ਆਪਾਂ ਬਹਿ ਕੇ ਆਰਾਮ ਕਰਦੇ ਹੁੰਦੇ ਜੀ। ਪੂਰੇ ਮਰਬੇ ਦਾ ਚੱਕਰ ਚੁੱਕਰ ਲਾ ਕੇ ਆਪਾਂ ਟੂਰ ਨੂੰ ਪਿੱਛੇ ਛੱਡਿਆ ਆ, ਤੇ ਆਪਾਂ ਹੁਣ ਇੱਥੇ ਆ ਗਏ ਤੇ ਸ਼ਹਿਰੀ ਭਾਈ ਕੋ ਆਪਾਂ ਪੁੱਛਦੇ ਹਾਂ। ਸ਼ਹਿਰੀ ਭਾਈ ਇੱਕ ਬਹੁਤ ਹੀ ਮਸ਼ਹੂਰ ਪੰਜਾਬੀ ਦਾ ਜੁਮਲਾ ਕਹਿ ਲਓ, ਕਹਾਵਤ ਕਹਿ ਲਓ, ਉਹ ਕਹਿੰਦੇ ਹੁੰਦੇ। ਤੇ ਦੱਸੋ ਭਾਈ ਸ਼ਹਿਰੀ ਯਾਰ, ਸੁਣਾ ਦਿਓ ਤਾਂ ਅੱਜ ਇੱਕ ਵਾਰੀ ਆਪਣੇ ਵਿਊਵਰ ਨੂੰ ਤੇ ਮੈਨੂੰ। ਲੋ ਜੀ ਫਿਰ ਚੜ੍ਹਦੇ ਤੇ ਲਹਿੰਦੇ ਪੰਜਾਬ ਵਾਲਿਓ, ਸਾਡੀ ਜਿਹੜੀ ਲਹਿੰਦੇ ਪੰਜਾਬ ਦੀ ਇੱਕ ਮਿੱਠੀ ਜੀ ਕਹਾਵਤ ਉਹ ਤੁਹਾਨੂੰ ਸੁਣਾਉਂਦੇ ਆ। ਉਹ ਸਾਡੀ ਪੰਜਾਬੀਆਂ ਦੀ ਸ਼ਾਨ ਆ, ਸਾਡੀ ਪੰਜਾਬੀਆਂ ਦੀ ਮਾਂ ਬੋਲੀ ਜਿਹੜੀ ਆ ਉਹਦੀ ਸ਼ਾਨ ਆ। ਤੇ ਸੁਣੋ ਫਿਰ ਜ਼ਰਾ। ਮੈਂ ਜੰਮਿਆ ਵਿੱਚ ਪੰਜਾਬ ਦੇ, ਪੰਜਾਬੀ ਮੇਰਾ ਨਾਂ, ਮੈਨੂੰ ਗੁੜਤੀ ਦੇ ਕੇ ਦੱਸਿਆ ਪੰਜਾਬਣ ਮੇਰੀ ਮਾਂ। ਮੈਂ ਆਪ ਪੰਜਾਬੀ ਬੋਲਦਾ ਵਾਂ, ਮੇਰੇ ਬਾਲ ਪੰਜਾਬੀ ਬੋਲਦੇ ਆ, ਮੈਂ ਪੰਜਾਬੀ ਹੁੰਦਾ ਵਾਂ, ਮੈਂ ਪੰਜਾਬੀ ਹੁੰਦਾ ਵਾਂ। ਤੇ ਇਨਸ਼ਾਅੱਲਾ ਜੀ ਅਗਲਾ ਵਲੋਗ ਜਿਹੜਾ ਸਾਡਾ ਐਤਵਾਰ ਨੂੰ ਆਏਗਾ, ਤੇ ਇਨਸ਼ਾਅੱਲਾ ਜਿਹੜਾ ਸਾਡਾ ਵਲੋਗ ਹੋਏਗਾ ਉਹ ਸਾਡੀ ਮਾਂ ਬੋਲੀ ਯਾਨੀ ਪੰਜਾਬੀ ਦੇ ਉੱਤੇ ਹੋਏਗਾ। ਤੇ ਅਸੀਂ ਰਿਕੁਐਸਟ ਕਰਾਂਗੇ ਸਾਰੇ ਭਾਈ ਜਿਹੜੇ ਆ ਰਲ ਕੇ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ, ਜਿਹਨੂੰ ਅਸੀਂ ਸਾਰੇ ਲੋਕ ਭੁੱਲ ਗਏ ਹੋਏ ਆ। ਇਹ ਗੱਲ ਕਨਫਰਮ ਆ ਕਿ ਸਾਡੇ ਜਿਹੜੇ ਅੱਜ ਕੱਲ ਦੀ ਜਨ ਸੀ ਜਿਹੜੀ ਆ, ਉਹਨੂੰ ਤਾਂ ਪੈਸੇ ਹੀ ਨਹੀਂ ਕੁਝ ਪਤਾ ਹੈਗਾ, ਨਾ ਉਹਨੂੰ ਜ਼ਰਾਤ ਦੇ ਬਾਰੇ, ਜ਼ਿਮੀਦਾਰੇ ਬਾਰੇ ਕੁਝ ਪਤਾ, ਨਾ ਉਹਨੂੰ ਕਿਸੇ ਹੋਰ ਚੀਜ਼ ਬਾਰੇ, ਬਰਗਰ ਪੀਜ਼ੇ ਜਿਹੇ ਕੋਈ ਜਿਹੜੀਆਂ ਚੀਜ਼ਾਂ ਉਹਨਾਂ ਬਾਰੇ ਉਹਨਾਂ ਨੂੰ ਪਤਾ ਵਾ। ਤੇ ਅਸੀਂ ਰਿਕੁਐਸਟ ਕਰਾਂਗੇ ਕਿ ਅਸੀਂ ਵਲੋਗ ਬਣਾਵਾਂਗੇ ਤੇ ਸਾਰੇ ਭਰਾ ਇੰਨੀ ਉਹਨੂੰ ਸਪੋਰਟ ਕਰੋ, ਇੰਨਾ ਉਹਨੂੰ ਵਾਇਰਲ ਕਰੋ ਕਿ ਜਿਹੜੇ ਲੋਕ ਮਜਬੂਰ ਹੋ ਜਾਣ ਕਿ ਆਪਣੇ ਪਿੰਡਾਂ ਥਾਂ ਤੇ ਆਉਣ, ਆਪਣੀ ਪੰਜਾਬੀ ਜਿਹੜੀ ਮਾਂ ਬੋਲੀ ਆ ਉਹਨੂੰ ਦੁਬਾਰਾ ਤੋਂ ਪ੍ਰਮੋਟ ਕਰਨ। ਤੇ ਇਨਸ਼ਾਅੱਲਾ ਅਗਲੇ ਵਲੋਗ ਵਿੱਚ ਮਿਲਾਂਗੇ। ਉਦੋਂ ਤੱਕ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ। ਜਜ਼ਾਕੱਲਾ व ਅਸਨਲ ਜਜ਼ਾ। ਅੱਲਾਹ ਹਾਫਿਜ਼।